ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 7 ਅਗਸਤ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਰੂਹ, ਸੁਨਹਿਰੀ ਮਤਨ, ਯੋਹੰਨਾ। ਐ ਪਿਆਰਿਓ, ਹਰ ਇੱਕ ਰੂਹ ਦਾ ਯਕੀਨ ਨਾ ਕਰੋ, ਬਲਕਿ ਰੂਹਾਂ ਨੂੰ ਅਜ਼ਮਾਓ ਭਈ ਉਹ ਰੱਬ ਵੱਲੋਂ ਹੈ ਨੇ ਜਾਂ ਨਹੀਂ, ਕਿਉਂ ਜੇ ਬਹੁਤ ਸਾਰੇ ਝੂਠੇ ਨਬੀ ਜੱਗ ਵਿੱਚ ਨਿਕਲ ਖਲੋਤੇ ਨੇ। ਜਵਾਬੀ ਪੜ੍ਹਾਈ। ਯੋਹੰਨਾ। ਰੱਬ ਦੇ ਰੂਹ ਨੂੰ ਤੁਸੀਂ ਇੰਝ ਪਛਾਣ ਸਕਦੇ ਹੋ ਭਈ ਜਿਹੜੀ ਰੂਹ ਮੰਨ ਲਵੇ ਭਈ ਯਿਸੂ ਮਸੀਹ ਮੁਜੱਸਮ ਹੋ ਕੇ ਆਇਆ ਏ, ਉਹ ਰੱਬ ਵੱਲੋਂ ਹੈ, ਤੇ ਜਿਹੜੀ ਰੂਹ ਯਿਸੂ ਨੂੰ ਨਾ ਮੰਨੇ ਉਹ ਰੱਬ ਵੱਲੋਂ ਨਹੀਂ, ਤੇ ਇਹ ਹੀ ਮਸੀਹ ਦੀ ਮੁਖਾਲਫ ਵਾਲੀ ਰੂਹ ਹੈ, ਜਿਹਦੀ ਖਬਰ ਤੁਸੀਂ ਸੁਣ ਲਈਏ ਭਈ ਉਹ ਆਉਣ ਵਾਲੀ ਏ, ਬਲਕਿ ਹੁਣ ਵੀ ਜੱਗ ਵਿੱਚ ਮੌਜੂਦ ਹੈ। ਐ ਬਾਲੋ, ਤੁਸੀਂ ਰੱਬ ਵਿੱਚੋਂ ਹੋ ਤੇ ਉਹਨਾਂ ਉੱਤੇ ਗਾਲਬ ਆਏ ਹੋ, ਕਿਉਂ ਜੇ ਜਿਹੜਾ ਤੁਹਾਡੇ ਵਿੱਚ ਹੈ ਉਹ ਉਹਦੇ ਤੋਂ ਵੱਡਾ ਹੈ ਜਿਹੜਾ ਜੱਗ ਵਿੱਚ ਹੈ। ਉਹ ਜੱਗ ਵਿੱਚੋਂ ਨੇ, ਇਸ ਲਈ ਜੱਗ ਵਰਗੀ ਹੀ ਆਖਦੇ ਨੇ, ਤੇ ਜੱਗ ਉਹਨਾਂ ਦੀ ਸੁਣਦਾ ਹੈ। ਅਸੀਂ ਰੱਬ ਤੋਂ ਹਾਂ, ਜਿਹੜਾ ਰੱਬ ਨੂੰ ਜਾਣਦਾ ਹੈ ਉਹ ਸਾਡੀ ਸੁਣਦਾ ਹੈ, ਜਿਹੜਾ ਰੱਬ ਤੋਂ ਨਹੀਂ ਉਹ ਸਾਡੀ ਨਹੀਂ ਸੁਣਦਾ। ਇਹਦੇ ਨਾਲ ਹੀ ਅਸੀਂ ਸੱਚਾਈ ਦੀ ਰੂਹ ਤੇ ਗੁੰਮਰਾਹੀ ਦੀ ਰੂਹ ਨੂੰ ਪਛਾਣ ਲੈਂਦੇ ਹਾਂ। ਦਰਸੀਵਾਜ਼ ਬਾਈਬਲ ਵਿੱਚੋਂ ਅਯੂਬ। ਇਨਸਾਨ ਵਿੱਚ ਰੂਹ ਹੈ ਤੇ ਕਾਦਰ ਮੁਤਲਕ ਦਾ ਦਮ ਖਿਰਦ ਬਖਸ਼ਦਾ ਹੈ। ਯੋਹੰਨਾ। ਉਹ ਵੇਲਾ ਆਉਂਦਾ ਹੈ, ਬਲਕਿ ਹੁਣ ਹੀ ਹੈ, ਵੀ ਸੱਚੇ ਪ੍ਰਸਤਾਰ ਪਿਓ ਦੀ ਪ੍ਰਸਤਸ਼ ਰੂਹ ਤੇ ਸੱਚਾਈ ਨਾਲ ਕਰਨਗੇ, ਕਿਉਂ ਜੇ ਪਿਓ ਆਪਣੇ ਲਈ ਅਜਿਹੇ ਪ੍ਰਸਤਾਰੀ ਲੱਭਦਾ ਹੈ। ਰੱਬ ਰੂਹ ਹੈ ਤੇ ਜ਼ਰੂਰੀ ਹੈ ਭਈ ਉਹਦੇ ਪ੍ਰਸਤਾਰ ਵੀ ਰੂਹ ਤੇ ਸੱਚਾਈ ਨਾਲ ਉਹਦੀ ਪ੍ਰਸਤਸ਼ ਕਰਨ। ਗ੍ਰੰਥੀਓ। ਕੀ ਤੁਸੀਂ ਨਹੀਂ ਜਾਣਦੇ ਹੋ ਭਈ ਤੁਸੀਂ ਰੱਬ ਦਾ ਮਕਦਸ ਹੋ ਤੇ ਰੱਬ ਦਾ ਰੂਹ ਤੁਹਾਡੇ ਵਿੱਚ ਵਸਿਆ ਹੋਇਆ ਹੈ। ਜੇ ਕੋਈ ਰੱਬ ਦੇ ਮਕਦਸ ਨੂੰ ਬਰਬਾਦ ਕਰੇਗਾ ਤੇ ਰੱਬ ਉਹਨੂੰ ਬਰਬਾਦ ਕਰੇਗਾ, ਕਿਉਂ ਜੇ ਰੱਬ ਦਾ ਮਕਦਸ ਪਾ ਕੇ ਤੇ ਉਹ ਤੁਸੀਂ ਹੋ। ਕੋਈ ਆਪਣੇ ਆਪ ਨੂੰ ਧੋਖਾ ਨਾ ਦੇਵੇ। ਜੇ ਕੋਈ ਤੁਹਾਡੇ ਵਿੱਚੋਂ ਆਪਣੇ ਆਪ ਨੂੰ ਇਸ ਜਹਾਨ ਵਿੱਚ ਸਿਆਣਾ ਸਮਝੇ ਤੇ ਉਹ ਬੇਵਕੂਫ ਬਣੇ, ਤਾਂ ਜੋ ਸਿਆਣਾ ਹੋ ਜਾਵੇ, ਕਿਉਂ ਜੇ ਜੱਗ ਦੀ ਸਿਆਣ ਰੱਬ ਦੇ ਨੇੜੇ ਬੇਵਕੂਫੀ ਹੈ। ਇਸ ਲਈ ਲਿਖਿਆ ਹੈ ਭਈ ਉਹ ਸਿਆਣਿਆਂ ਨੂੰ ਉਹਨਾਂ ਦੀ ਹੀ ਚਲਾਕੀ ਵਿੱਚ ਫਸਾ ਦਿੰਦਾ ਹੈ। ਤੁਸੀਂ ਮਸੀਹ ਦੇ ਹੋ ਤੇ ਮਸੀਹ ਰੱਬ ਦਾ ਹੈ। ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਨਿੱਤ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ। ਤੇ ਉਹ ਉਸ ਜੱਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਤੇ ਉਹ ਆਪਣੀ ਜ਼ੁਬਾਨ ਖੋਲ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ। ਮੱਤੀ। ਝੂਠੇ ਨਬੀਆਂ ਤੋਂ ਖਬਰਦਾਰ ਰਹੋ, ਜਿਹੜੇ ਤੁਹਾਡੇ ਕੋਲ ਭੇਡਾਂ ਦੇ ਰੂਪ ਵਿੱਚ ਆਉਂਦੇ ਨੇ, ਪਰ ਉਹ ਅੰਦਰੋਂ ਫਾੜਨ ਵਾਲੇ ਭੇੜੀਏ ਨੇ। ਉਹਨਾਂ ਦੇ ਫਲਾਂ ਤੋਂ ਤੁਸੀਂ ਉਹਨਾਂ ਨੂੰ ਪਛਾਣ ਲਵੋਗੇ। ਕੀ ਝਾੜੀਆਂ ਤੋਂ ਅੰਗੂਰ ਤੇ ਕੰਡਿਆਂ ਤੋਂ ਅੰਜੀਰ ਤੋੜ ਸਕਦੇ ਹਾਂ? ਇਸੇ ਤਰ੍ਹਾਂ ਇੱਕ ਚੰਗਾ ਰੁੱਖ ਚੰਗਾ ਫਲ ਲਿਆਉਂਦਾ ਏ ਤੇ ਮਾੜਾ ਰੁੱਖ ਮਾੜਾ ਫਲ ਲਿਆਉਂਦਾ ਏ। ਚੰਗਾ ਰੁੱਖ ਮਾੜਾ ਫਲ ਨਹੀਂ ਲਿਆ ਸਕਦਾ, ਨਾ ਮਾੜਾ ਰੁੱਖ ਚੰਗਾ ਫਲ ਲਿਆ ਸਕਦਾ ਏ। ਜਿਹੜਾ ਰੁੱਖ ਚੰਗਾ ਫਲ ਨਹੀਂ ਲਿਆਉਂਦਾ, ਉਹ ਵੱਢਿਆ ਤੇ ਅੱਗ ਵਿੱਚ ਸੁੱਟਿਆ ਜਾਂਦਾ ਏ। ਇਸ ਲਈ ਉਹਨਾਂ ਦੇ ਫਲਾਂ ਤੋਂ ਤੁਸੀਂ ਉਹਨਾਂ ਨੂੰ ਪਛਾਣ ਲਵੋਗੇ। ਜਿਹੜੇ ਮੈਨੂੰ ਐ ਖੁਦਾਵੰਦ ਆਖਦੇ ਨੇ, ਉਹਨਾਂ ਵਿੱਚੋਂ ਹਰ ਕੋਈ ਅਸਮਾਨ ਦੀ ਬਾਦਸ਼ਾਹੀ ਵਿੱਚ ਦਾਖਲ ਨਾ ਹੋਵੇਗਾ, ਪਰ ਬਸ ਉਹ ਹੀ ਜਿਹੜਾ ਮੇਰੇ ਅਸਮਾਨੀ ਪਿਓ ਦੀ ਮਰਜ਼ੀ ਉੱਤੇ ਟੁਰਦਾ ਏ। ਉਸ ਦਿਨ ਬਥੇਰੇ ਮੈਨੂੰ ਆਖਣਗੇ, ਐ ਖੁਦਾਵੰਦ, ਕੀ ਅਸੀਂ ਤੇਰੇ ਨਾਂ ਤੋਂ ਨਬੂਵਤ ਨਹੀਂ ਕੀਤੀ, ਤੇ ਤੇਰੇ ਨਾਂ ਤੋਂ ਬਦਰੂਆਂ ਨੂੰ ਨਹੀਂ ਕੱਢਿਆ, ਤੇ ਤੇਰੇ ਨਾਂ ਤੋਂ ਬਹੁਤ ਸਾਰੇ ਮੁਅਜਜ਼ੇ ਨਹੀਂ ਵਿਖਾਏ? ਉਸ ਵੇਲੇ ਮੈਂ ਉਹਨਾਂ ਨੂੰ ਸਾਫ਼ ਆਖ ਦੇਵਾਂਗਾ ਵੀ ਮੇਰੀ ਤੁਹਾਡੇ ਨਾਲ ਕਦੀ ਵਾਕਫੀਅਤ ਨਹੀਂ ਸੀ। ਐ ਬਦਕਾਰੋ, ਮੇਰੇ ਕੋਲੋਂ ਪਰਾਂ ਟੁਰ ਜਾਓ। ਮੱਤੀ। ਇਸ ਲਈ ਉਹਨਾਂ ਤੋਂ ਨਾ ਡਰੋ, ਕਿਉਂ ਜੇ ਕੋਈ ਸ਼ਾਇਦ ਢਕੀ ਨਹੀਂ ਜਿਹੜੀ ਖੋਲੀ ਨਾ ਜਾਵੇ, ਤੇ ਨਾ ਕੋਈ ਚੀਜ਼ ਲੁਕੀ ਏ ਜਿਹੜੀ ਜਾਣੀ ਨਾ ਜਾਵੇਗੀ। ਅਬਰਾਨੀਓ। ਕਿਉਂ ਜੇ ਰੱਬ ਦਾ ਕਲਾਮ ਜ਼ਿੰਦਾ ਤੇ ਮੁਅੱਸਰ ਤੇ ਹਰ ਇੱਕ ਦੋ ਧਾਰੀ ਤਲਵਾਰ ਨਾਲੋਂ ਬਹੁਤਾ ਤੇਜ਼ ਤੇ ਜਾਨ ਤੇ ਰੂਹ ਤੇ ਬੰਦ ਤੇ ਗੁੱਦੇ ਨੂੰ ਵੱਖ ਕਰਕੇ ਲੰਘ ਜਾਂਦਾ ਹੈ, ਤੇ ਦਿਲ ਦੇ ਖਿਆਲਾਂ
ਤੇ ਇਰਾਦਿਆਂ ਨੂੰ ਜਾਂਚਦਾ ਹੈ। ਲੂਕਾ। ਜਦ ਯਿਸੂ ਪਰਤ ਕੇ ਆ ਰਿਹਾ ਸੀ ਤੇ ਲੋਕੀ ਉਹਨੂੰ ਖੁਸ਼ੀ ਦੇ ਨਾਲ ਮਿਲੇ, ਕਿਉਂਜੇ ਸਾਰੇ ਉਹਦੀ ਰਾਹ ਵੇਖਦੇ ਸੀ। ਤੇ ਇੱਕ ਬੁੱਢੀ ਨੇ, ਜਿਹਦੇ 12 ਵਰ੍ਹਿਆਂ ਤੋਂ ਲਹੂ ਵਗਦਾ ਸੀ ਤੇ ਆਪਣਾ ਸਾਰਾ ਮਾਲ ਹਕੀਮਾਂ ਉੱਤੇ ਖਰਚ ਕਰ ਬੈਠੀ ਸੀ ਤੇ ਕਿਸੇ ਦੇ ਹੱਥੋਂ ਠੀਕ ਨਾ ਹੋ ਸਕੀ ਸੀ, ਉਹਦੇ ਮਗਰ ਆ ਕੇ ਉਹਦੀ ਪੋਸ਼ਾਕ ਦਾ ਕੰਡਾ ਛੂਹਿਆ ਤੇ ਉਸੇ ਵੇਲੇ ਉਹਦਾ ਖੂਨ ਵਗਣਾ ਬੰਦ ਹੋ ਗਿਆ। ਇਹਦੇ ਉੱਤੇ ਯਿਸੂ ਨੇ ਆਖਿਆ, ਉਹ ਕੌਣ ਹੈ ਜਿਹਨੇ ਮੈਨੂੰ ਛੂਹਿਆ? ਜਦ ਸਾਰੇ ਇਨਕਾਰ ਕਰਨ ਲੱਗੇ ਤੇ ਪਤਰਸ ਤੇ ਉਹਦੇ ਸਾਥੀਆਂ ਨੇ ਆਖਿਆ, ਭਈ ਐ ਸਾਹਬ, ਲੋਕੀ ਤੈਨੂੰ ਦਬਾਉਂਦੇ ਨੇ ਤੇ ਤੇਰੇ ਉੱਤੇ ਡਿੱਗਦੇ ਫਿਰਦੇ ਨੇ। ਪਰ ਯਿਸੂ ਨੇ ਆਖਿਆ, ਕਿਸੇ ਨੇ ਮੈਨੂੰ ਛੂਹਿਆ ਤੇ ਹੈ, ਕਿਉਂ ਜੇ ਮੈਨੂੰ ਪਤਾ ਚੱਲਿਆ ਏ ਭਈ ਮੇਰੇ ਵਿੱਚੋਂ ਕੂਵਤ ਨਿਕਲੀ ਏ। ਜਦ ਉਸ ਬੁੱਢੀ ਨੇ ਵੇਖਿਆ ਭਈ ਮੈਂ ਲੁਕ ਨਹੀਂ ਸਕਦੀ ਤੇ ਕੰਬਦੀ ਹੋਈ, ਤੇ ਉਹਦੇ ਅੱਗੇ ਡਿੱਗ ਕੇ ਸਾਰੇ ਲੋਕਾਂ ਦੇ ਸਾਹਮਣੇ ਦੱਸਿਆ ਭਈ ਮੈਂ ਕਿਉਂ ਤੈਨੂੰ ਛੂਹਿਆ ਤੇ ਕਿਵੇਂ ਉਸੇ ਵੇਲੇ ਸ਼ਿਫਾ ਪਾ ਲਈ ਏ। ਉਹਨੇ ਉਹਨੂੰ ਆਖਿਆ, ਧੀਏ, ਤੇਰੇ ਈਮਾਨ ਨੇ ਤੈਨੂੰ ਠੀਕ ਕੀਤਾ ਏ, ਸਲਾਮਤੀ ਨਾਲ ਟੁਰ ਜਾ। ਗ੍ਰੰਥੀਓ। ਪਰ ਜਿਵੇਂ ਲਿਖਿਆ ਏ ਉਂਝ ਹੀ ਹੋਇਆ, ਭਈ ਜਿਹੜੀਆਂ ਸ਼ੈਵਾਂ ਨਾ ਅੱਖੀਆਂ ਨੇ ਵੇਖੀਆਂ, ਨਾ ਕੰਨਾਂ ਨੇ ਸੁਣੀਆਂ, ਨਾ ਆਦਮੀ ਦੇ ਦਿਲ ਵਿੱਚ ਆਈਆਂ, ਉਹ ਸਾਰੀਆਂ ਰੱਬ ਨੇ ਆਪਣੇ ਪਿਆਰ ਕਰਨ ਵਾਲਿਆਂ ਲਈ ਤਿਆਰ ਕਰ ਦਿੱਤੀਆਂ। ਪਰ ਸਾਡੇ ਉੱਤੇ ਰੱਬ ਨੇ ਉਹਨਾਂ ਨੂੰ ਰੂਹ ਪਾਰੋਂ ਜ਼ਾਹਿਰ ਕੀਤਾ, ਕਿਉਂ ਜੇ ਰੂਹ ਸਾਰੀਆਂ ਗੱਲਾਂ, ਬਲਕਿ ਰੱਬ ਦੀਆਂ ਤਹਿ ਦੀਆਂ ਗੱਲਾਂ ਵੀ ਦਰਿਆਫਤ ਕਰ ਲੈਂਦਾ ਏ। ਕਿਉਂ ਜੇ ਇਨਸਾਨਾਂ ਵਿੱਚ ਕੌਣ ਕਿਸੇ ਦੀਆਂ ਗੱਲਾਂ ਜਾਣਦਾ ਏ, ਸਿਵਾਏ ਇਨਸਾਨ ਦੀ ਆਪਣੀ ਰੂਹ ਦੇ, ਜਿਹੜੀ ਉਹਦੇ ਵਿੱਚ ਏ। ਇੰਝ ਰੱਬ ਦੇ ਰੂਹ ਦੇ ਇਲਾਵਾ ਕੋਈ ਰੱਬ ਦੀਆਂ ਗੱਲਾਂ ਨਹੀਂ ਜਾਣਦਾ। ਪਰ ਅਸੀਂ ਨਾ ਜੱਗ ਦੀ ਰੂਹ, ਬਲਕਿ ਉਹ ਰੂਹ ਪਾਈ ਜਿਹੜੀ ਰੱਬ ਵੱਲੋਂ ਸੀ, ਤਾਂ ਜੋ ਉਹਨਾਂ ਗੱਲਾਂ ਨੂੰ ਜਾਣੀਏ ਜਿਹੜੀਆਂ ਰੱਬ ਨੇ ਸਾਨੂੰ ਅਤਾ ਕੀਤੀਆਂ ਨੇ, ਤੇ ਉਹਨਾਂ ਗੱਲਾਂ ਨੂੰ ਉਹਨਾਂ ਲਫ਼ਜ਼ਾਂ ਵਿੱਚ ਬਿਆਨ ਨਹੀਂ ਕਰਦੇ ਜਿਹੜੇ ਇਨਸਾਨੀ ਹਕਮਤ ਨੇ ਸਾਨੂੰ ਸਿਖਾਏ ਨੇ, ਬਲਕਿ ਉਹਨਾਂ ਲਫ਼ਜ਼ਾਂ ਵਿੱਚ ਜਿਹੜੇ ਰੂਹ ਨੇ ਸਾਨੂੰ ਸਿਖਾਏ ਨੇ, ਤੇ ਰੂਹਾਨੀ ਗੱਲਾਂ ਦਾ ਰੂਹਾਨੀ ਗੱਲਾਂ ਨਾਲ ਮੁਕਾਬਲਾ ਕਰਦੇ ਨੇ। ਪਰ ਨਫਸਾਨੀ ਆਦਮੀ ਰੱਬ ਦੇ ਰੂਹ ਦੀਆਂ ਗੱਲਾਂ ਕਬੂਲ ਨਹੀਂ ਕਰਦਾ, ਕਿਉਂ ਜੇ ਉਹ ਉਹਦੇ ਨੇੜੇ ਬੇਵਕੂਫੀ ਦੀਆਂ ਗੱਲਾਂ ਨੇ, ਤੇ ਨਾ ਉਹ ਉਹਨਾਂ ਨੂੰ ਸਮਝ ਸਕਦਾ ਹੈ, ਕਿਉਂ ਜੇ ਉਹ ਰੂਹਾਨੀ ਤੌਰ ਤੇ ਸਮਝੀਆਂ ਜਾਂਦੀਆਂ ਨੇ। ਗ੍ਰੰਥੀਓ। ਬੇਈਮਾਨਾਂ ਦੇ ਨਾਲ ਰਾਹ ਹਮਵਾਰ ਜੂਏ ਵਿੱਚ ਨਾ ਜਿੱਤੋ, ਕਿਉਂ ਜੇ ਰਾਸਤਬਾਜ਼ੀ ਤੇ ਬੇਦੀਨੀ ਵਿੱਚ ਕੀ ਮੇਲ, ਜਾਂ ਲੂ ਤੇ ਹਨੇਰੇ ਵਿੱਚ ਕੀ ਜੋੜ, ਮਸੀਹ ਨੂੰ ਬਲੀਆਲ ਦੇ ਨਾਲ ਕੀ ਮੁਵਾਫਕਤ, ਜਾਂ ਇਮਾਨਦਾਰ ਦਾ ਬੇਈਮਾਨ ਦੇ ਨਾਲ ਕੀ ਵਾਸਤਾ, ਤੇ ਰੱਬ ਦੇ ਮਕਦਸ ਨੂੰ ਬੁੱਤਾਂ ਨਾਲ ਕੀ ਮੁਨਾਸਬਤ ਹੈ। ਕਿਉਂ ਜੇ ਅਸੀਂ ਜਿਉਂਦੇ ਰੱਬ ਦਾ ਮਕਦਸ ਹਾਂ, ਇਸ ਲਈ ਰੱਬ ਨੇ ਆਖਿਆ ਭਈ ਮੈਂ ਉਹਨਾਂ ਵਿੱਚ ਵਸਾਂਗਾ ਤੇ ਉਹਨਾਂ ਵਿੱਚ ਟੁਰਾਂ ਫਿਰਾਂਗਾ, ਤੇ ਮੈਂ ਉਹਨਾਂ ਦਾ ਰੱਬ ਹੋਵਾਂਗਾ ਤੇ ਉਹ ਮੇਰੀ ਉਮਤ ਹੋਣਗੇ। ਇਸ ਵਾਸਤੇ ਖੁਦਾਵੰਦ ਆਖਦਾ ਏ ਭਈ ਉਹਨਾਂ ਵਿੱਚੋਂ ਨਿਕਲ ਕੇ ਵੱਖਰੇ ਰਹੋ ਤੇ ਨਾਪਾਕ ਸ਼ੈ ਨੂੰ ਨਾ ਛੂਹੋ, ਤੇ ਮੈਂ ਤੁਹਾਨੂੰ ਕਬੂਲ ਕਰ ਲਵਾਂਗਾ ਤੇ ਤੁਹਾਡਾ ਪਿਓ ਹੋਵਾਂਗਾ, ਤੇ ਤੁਸੀਂ ਮੇਰੇ ਪੁੱਤਰ ਤੇ ਧੀਆਂ ਹੋਵੋਗੇ। ਇਹ ਖੁਦਾਵੰਦ ਕਾਦਰ ਮੁਤਲਕ ਦਾ ਅਖਾਨ ਹੈ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਅਸਮਾਨ, ਰੂਹਾਨੀ ਸਮਝ, ਸੱਚਾਈ ਤੇ ਗਲਤੀ ਦੇ ਵਿਚਕਾਰ, ਰੂਹ ਤੇ ਨਾਮਨਹਾਦ ਮਾਦੇ ਦੇ ਵਿਚਕਾਰ ਹੱਦਬੰਦੀ ਦੀ ਇੱਕ ਸਾਇੰਸੀ ਲਕੀਰ। ਰੂਹਾਨੀ ਸਮਝ, ਜਿਹਦੇ ਨਾਲ ਇਨਸਾਨੀ ਖਿਆਲ ਯਾਨੀ ਮਾਦੀ ਸਮਝ ਨੂੰ ਸੱਚਾਈ ਤੋਂ ਵੱਖ ਕੀਤਾ ਜਾਂਦਾ ਏ, ਅਸਮਾਨ ਏ। ਰੂਹ ਉਸ ਫਹਿਮ ਤੋਂ ਆਗਾਹ ਕਰਦੀ ਏ ਜਿਹੜੀ ਸ਼ਾਉਰ ਨੂੰ ਉੱਚਾ ਕਰਦੀ ਤੇ ਸੱਚਾਈ ਵੱਲ ਰਹਿਨੁਮਾਈ ਦਿੰਦੀ ਏ। ਜ਼ਬੂਰ ਦੇ ਲਿਖਾਰੀ ਨੇ ਆਖਿਆ, ਬਹਿਰਾਂ ਦੀ ਆਵਾਜ਼ ਤੋਂ, ਸਮੁੰਦਰ ਦੀਆਂ ਜ਼ਬਰਦਸਤ ਛੱਲਾਂ ਤੋਂ ਵੀ ਖੁਦਾਵੰਦ ਉੱਚਾ ਤੇ ਕਾਦਰ ਏ। ਰੂਹਾਨੀ ਹਿੱਸ ਰੂਹਾਨੀ ਨੇਕੀ ਦਾ ਸ਼ਾਉਰ ਏ। ਫਹਿਮ ਅਸਲੀ ਤੇ ਗੈਰ ਅਸਲੀ ਦੇ ਵਿਚਕਾਰ ਹੱਦਬੰਦੀ ਦੀ ਲਕੀਰ ਏ। ਰੂਹਾਨੀ ਫਹਿਮ ਸਿਆਣ ਯਾਨੀ ਹਯਾਤੀ ਸੱਚਾਈ ਤੇ ਮੁਹੱਬਤ ਨੂੰ ਖੋਲ੍ਹਦਾ ਏ, ਤੇ ਇਲਾਹੀ ਹਿੱਸ ਨੂੰ ਕ੍ਰਿਸਚਨ ਸਾਇੰਸ ਵਿੱਚ ਸੰਸਾਰ ਦਾ ਰੂਹਾਨੀ ਸਬੂਤ ਦਿੰਦਿਆਂ ਹੋਏ ਜ਼ਾਹਰ ਕਰਦਾ ਏ। ਇਹ ਫਹਿਮ ਸ਼ਾਉਰੀ ਨਹੀਂ ਏ, ਮੁਹੱਕਕਾਨਾ ਹਾਸਲਾਤਾਂ ਦਾ ਨਤੀਜਾ ਨਹੀਂ ਏ। ਇਹ ਚਾਨਣ ਵਿੱਚ ਲਿਆਂਦਿਆਂ ਹੋਏ ਸਾਰੀਆਂ ਸ਼ੈਵਾਂ ਦੀ ਅਸਲੀਅਤ ਏ। ਰੱਬ ਦਾ ਤਸੱਵਰ ਲਾਫਾਨੀ, ਲਾ ਖਤਾ, ਲਾ ਮਹਿਦੂਦ ਦੀ ਅਕਾਸੀ ਕਰਦਾ ਏ। ਫਾਨੀ, ਖਤਾਕਾਰ ਤੇ ਮਹਿਦੂਦ ਇਨਸਾਨੀ ਅਕੀਦੇ ਨੇ, ਜਿਹੜੇ ਆਪਣੇ ਆਪ ਲਈ ਅਜਿਹੇ ਕੰਮ ਵੰਡਦੇ ਨੇ ਜਿਹੜੇ ਉਹਨਾਂ ਲਈ ਨਾਮੁਮਕਿਨ ਹੋਣ, ਜਿਹੜੇ ਸੱਚਾਈ ਤੇ ਝੂਠ ਦੇ ਵਿਚਾਲੇ ਅੱਡ ਕਰਦੇ ਨੇ। ਅਸਲ ਦੇ ਬਿਲਕੁਲ ਉਲਟ ਸ਼ੈਵਾਂ ਅਸਲ ਦਾ ਪਰਛਾਵਾਂ ਨਹੀਂ ਬਣ ਸਕਦੀਆਂ। ਇਸ ਲਈ ਰੂਹ ਦਾ ਪਰਛਾਵਾਂ ਨਾ ਹੁੰਦਿਆਂ ਹੋਏ ਮਾਦੇ ਦਾ ਕੋਈ ਅਸਲੀ ਵਜੂਦ ਨਹੀਂ ਏ। ਸਮਝ ਰੱਬ ਦੀ ਇੱਕ ਖਸਲਤ ਏ, ਅਜਿਹੀ ਖਸਲਤ ਜਿਹੜੀ ਕ੍ਰਿਸਚਨ ਸਾਇੰਸ ਨੂੰ ਇੱਕ ਮਫਰੂਜ਼ੇ ਤੋਂ ਵੱਖ ਕਰਦੀ ਤੇ ਸੱਚਾਈ ਨੂੰ ਹਤਮੀ ਕਰਾਰ ਦਿੰਦੀ ਏ।
ਯਿਸੂ ਨੂੰ ਯਾਦ ਕਰੋ, ਜਿਨੇ ਘੱਟੋ ਘੱਟ 19 ਸਦੀਆਂ ਪਹਿਲਾਂ ਰੂਹ ਦੀ ਕੂਵਤ ਨੂੰ ਜ਼ਾਹਿਰ ਕੀਤਾ ਤੇ ਆਖਿਆ, ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ, ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ। ਤੇ ਜਿਨੇ ਇਹ ਵੀ ਆਖਿਆ, ਪਰ ਉਹ ਵੇਲਾ ਆਉਂਦਾ ਏ, ਬਲਕਿ ਹੋਣੀ ਏ, ਭਈ ਸੱਚੇ ਪਰਸਤਾਰ ਪਿਓ ਦੀ ਪ੍ਰਸਤਿਸ਼ ਰੂਹ ਤੇ ਸੱਚਾਈ ਨਾਲ ਕਰਨਗੇ। ਯਿਸੂ ਨੇ ਤਾਲੀਮ ਦਿੱਤੀ ਭਈ ਇੱਕ ਰੱਬ, ਇੱਕ ਰੂਹ, ਜਿਹੜਾ ਇਨਸਾਨ ਨੂੰ ਆਪਣੀ ਸ਼ਬੀਹ ਤੇ ਸੂਰਤ ਉੱਤੇ ਬਣਾਉਂਦਾ ਏ, ਰੂਹ ਨਾਲ ਏ, ਨਾ ਕਿ ਮਾਦੇ ਨਾਲ। ਇਨਸਾਨ ਲਾਮਤਨਾਹੀ ਸੱਚਾਈ, ਹਯਾਤੀ ਤੇ ਮੁਹੱਬਤ ਦਾ ਪਰਛਾਵਾਂ ਬਣਦਾ ਏ। ਲਿਹਾਜ਼ਾ ਇਨਸਾਨ ਦੀ ਫਿਤਰਤ, ਸ਼ਕਲ ਤੇ ਸੂਰਤ ਦੀਆਂ ਇਸਤਲਾਹਾਂ ਜਿਹੜੀ ਵੀ ਕਿਸੇ ਸ਼ੈ ਲਈ ਵਰਤੀਆਂ ਜਾਂਦੀਆਂ ਨੇ, ਉਹਨੂੰ ਸਮਝਦੀਆਂ ਤੇ ਸ਼ਾਮਲ ਕਰਦੀਆਂ ਨੇ, ਜਿਵੇਂ ਭਈ ਕਲਾਮ ਵਿੱਚ ਵਰਤਿਆ ਗਿਆ ਏ। ਇਹ ਲਿਖਿਆ ਹੋਇਆ ਏ ਭਈ ਯਿਸੂ ਇੱਕ ਵਾਰੀ ਜਦ ਉਹ ਆਪਣੇ ਚੇਲਿਆਂ ਨਾਲ ਸਫ਼ਰ ਕਰ ਰਿਹਾ ਸੀ, ਉਹਨਾਂ ਦੇ ਖਿਆਲਾਂ ਨੂੰ ਜਾਣਦਾ ਸੀ। ਉਹਨੇ ਉਹਨਾਂ ਦੀ ਸਾਇੰਸੀ ਪੜ੍ਹਾਈ ਕੀਤੀ ਸੀ। ਇਸੇ ਤਰੀਕੇ ਨਾਲ ਉਹਨੇ ਬਿਮਾਰੀ ਨੂੰ ਜਾਣਿਆ ਤੇ ਬਿਮਾਰ ਨੂੰ ਸ਼ਿਫਾ ਦਿੱਤੀ। ਇਸੇ ਤਰੀਕੇ ਨਾਲ ਇਬਰਾਨੀ ਨਬੀ ਵੱਡੇ ਵੱਡੇ ਵਾਕਿਆਂ ਦੀ ਪੇਸ਼ਨਗੋਈ ਕਰਦੇ ਸੀ। ਸਾਡੇ ਮਾਲਕ ਨੇ ਇਸ ਤਾਕਤ ਦੇ ਘਾਟੇ ਉੱਤੇ ਮਲਾਮਤ ਕੀਤੀ ਜਦ ਉਹਨੇ ਆਖਿਆ, ਐ ਰਿਆਕਾਰੋ, ਧਰਤੀ ਤੇ ਅਸਮਾਨ ਦੀ ਸੂਰਤ ਵਿੱਚ ਫਰਕ ਕਰਨਾ ਤੇ ਤੁਹਾਨੂੰ ਆਉਂਦਾ ਏ, ਪਰ ਇਸ ਜ਼ਮਾਨੇ ਬਾਰੇ ਫਰਕ ਕਰਨਾ ਕਿਉਂ ਨਹੀਂ ਆਉਂਦਾ? ਯਹੂਦੀਆਂ ਤੇ ਗੈਰ ਕੌਮਾਂ ਦੋਵਾਂ ਦੇ ਕੋਲ ਸ਼ਦੀਦ ਜਿਸਮਾਨੀ ਹਿੱਸਾ ਸੀ, ਪਰ ਬਸ਼ਰ ਨੂੰ ਰੂਹਾਨੀ ਹਿੱਸਿਆਂ ਦੀ ਲੋੜ ਏ। ਇੱਕ ਵਾਰੀ ਯਿਸੂ ਨੇ ਪੁੱਛਿਆ, ਮੈਨੂੰ ਕਿੰਨੇ ਛੂਹਿਆ ਹੈ? ਇਸ ਸਵਾਲ ਨੂੰ ਬਸ ਬਦਨੀ ਛੂਹਣ ਸਮਝਦਿਆਂ ਹੋਏ ਚੇਲਿਆਂ ਨੇ ਜਵਾਬ ਦਿੱਤਾ, ਲੋਕੀ ਤੈਨੂੰ ਦਬਾਉਂਦੇ ਨੇ। ਯਿਸੂ ਜਾਣਦਾ ਸੀ, ਜਿਵੇਂ ਦੂਜੇ ਨਹੀਂ ਸੀ ਜਾਣਦੇ, ਭਈ ਇਹ ਮਾਦਾ ਨਹੀਂ ਬਲਕਿ ਰੂਹਾਨੀ ਸਿਆਣ ਸੀ, ਜਿਹਦੀ ਛੂਹਣ ਨੇ ਮਦਦ ਲਈ ਪੁਕਾਰਿਆ ਸੀ। ਉਹਦੇ ਸਵਾਲ ਨੂੰ ਦੁਹਰਾਉਣ ਉੱਤੇ ਬਿਮਾਰ ਬੁੱਢੀ ਦੇ ਈਮਾਨ ਦੇ ਪਾਰੋਂ ਉਹਨੂੰ ਜਵਾਬ ਮਿਲਿਆ। ਇਸੇ ਜ਼ੇਨੀ ਬੁਲਾਵੇ ਉੱਤੇ ਉਹਦੀ ਫੌਰੀ ਫਿਕਰਮੰਦੀ ਨੇ ਉਹਦੀ ਰੂਹਾਨੀਅਤ ਨੂੰ ਜ਼ਾਹਿਰ ਕੀਤਾ। ਚੇਲਿਆਂ ਦੀ ਇਹਦੇ ਬਾਰੇ ਗਲਤ ਸਮਝ ਨੇ ਉਹਨਾਂ ਦੀ ਮਾਦੀਅਤ ਨੂੰ ਜ਼ਾਹਿਰ ਕਰ ਦਿੱਤਾ। ਝੂਠੇ ਭਰੋਸਿਆਂ ਤੇ ਮਾਦੀ ਸਬੂਤਾਂ ਦੇ ਖਿਆਲਾਂ ਨੂੰ ਮੁਕਾਉਣ ਲਈ ਤਾਂ ਜੋ ਸ਼ਖਸੀ ਰੂਹਾਨੀ ਹਕੀਕਤਾਂ ਸਾਹਮਣੇ ਆਉਣ, ਇਹ ਇੱਕ ਬਹੁਤ ਵੱਡਾ ਹਾਸਲ ਕਰੁੰਦਾ ਏ, ਜਿਹਦੇ ਰਾਹੀਂ ਅਸੀਂ ਗਲਤ ਨੂੰ ਮੁਕਾ ਦੇਵਾਂਗੇ ਤੇ ਸੱਚਾਈ ਨੂੰ ਥਾਂ ਦੇਵਾਂਗੇ। ਇਸ ਤਰ੍ਹਾਂ ਅਸੀਂ ਸੱਚਾਈ ਦੀ ਉਸ ਹੈਕਲ ਜਾਂ ਬਦਨ ਨੂੰ ਬਣਾਉਂਦੇ ਹਾਂ ਜਿਹਦਾ ਮਿਸਤਰੀ ਜਾਂ ਬਣਾਉਣ ਵਾਲਾ ਰੱਬ ਏ। ਮਸੀਹ ਸਾਇੰਸਦਾਨਾਂ ਨੂੰ ਮਾਦੀ ਜੱਗ ਵਿੱਚੋਂ ਬਾਹਰ ਨਿਕਲਣ ਤੇ ਇਹਦੇ ਤੋਂ ਦੂਰ ਰਹਿਣ ਵਾਲੇ ਰਸੂਲਾਂ ਦੇ ਹੁਕਮ ਦੇ ਮੁਸਲਸਲ ਭਾਰ ਹੇਠ ਰਹਿਣਾ ਚਾਹੀਦਾ ਹੈ। ਪੌਲੁਸ ਨੇ ਆਖਿਆ, ਰੂਹਾਨੀ ਨੀਅਤ ਹਯਾਤੀ ਏ। ਅਸੀਂ ਸਾਡੀ ਰੂਹਾਨੀ ਸਮਝ ਦੇ ਤਨਾਸਬ, ਸੱਚਾਈ ਤੇ ਪਿਆਰ ਦੇ ਨਾਲ ਸਾਡੀ ਮੁਖਲਸੀ ਦੇ ਮੁਤਾਬਕ ਰੱਬ ਜਾਂ ਹਯਾਤੀ ਤਿਕਰ ਅਪੜ ਸਕਦੇ ਹਾਂ, ਤੇ ਇਸੇ ਤਨਾਸਬ ਵਿੱਚ ਅਸੀਂ ਜਾਣਦੇ ਹਾਂ ਵੀ ਸਾਰੇ ਇਨਸਾਨਾਂ ਨੂੰ ਇਹਦੀ ਲੋੜ ਏ, ਤੇ ਉਹ ਸਾਰੇ ਬਿਮਾਰ ਤੇ ਪਾਪ ਕਰਨ ਵਾਲੇ ਦੇ ਖਿਆਲ ਨੂੰ ਉਹਨਾਂ ਨੂੰ ਸ਼ਿਫਾ ਦੇਣ ਦੇ ਮਕਸਦ ਦੇ ਨਾਲ ਸਮਝਦੇ ਨੇ। ਕਿਸੇ ਤਰ੍ਹਾਂ ਦੀ ਵੀ ਗਲਤੀ ਰੱਬ ਦੀ ਸ਼ਰੀਅਤ ਤੋਂ ਲੁਕ ਨਹੀਂ ਸਕਦੀ। ਮਸੀਹਤ ਦੀ ਸਾਇੰਸ ਦੀ ਮਾਦੀ ਦੌਰ ਦੇ ਪਾਰੋਂ ਗਲਤ ਤਸ਼ਰੀਹ ਕੀਤੀ ਜਾਂਦੀ ਏ, ਕਿਉਂ ਜੇ ਇਹ ਰੂਹ ਦਾ ਸ਼ਿਫਾਈਆ ਅਸਰ ਏ, ਨਾ ਕਿ ਬਦਰੂਹਾਂ ਦਾ, ਜਿਹਨੂੰ ਮਾਦੀ ਹਿੱਸਾ ਨਹੀਂ ਸਮਝ ਸਕਦੀਆਂ, ਜਿਹੜਾ ਬਸ ਰੂਹਾਨੀ ਤੌਰ ਤੇ ਹੀ ਸਮਝਿਆ ਜਾ ਸਕਦਾ ਏ। ਇਨਸਾਨੀ ਅਕੀਦੇ, ਨਜ਼ਰੀਏ ਤੇ ਮਫਰੂਜ਼ੇ ਕ੍ਰਿਸਚਨ ਸਾਇੰਸ ਨੂੰ ਜਿੰਨਾ ਉਹ ਜ਼ਾਹਿਰ ਕਰ ਸਕਦੇ ਨੇ, ਇਹਦੇ ਤੋਂ ਘੱਟ ਜ਼ਾਹਿਰ ਨਹੀਂ ਕਰਦੇ। ਅਸਲੀਅਤ ਵਿੱਚ ਜਿੰਨੀ ਬਹੁਤੀ ਕੁਰਬਤ ਦੇ ਨਾਲ ਗਲਤੀ ਸੱਚਾਈ ਦੀ ਨਕਲ ਕਰਦੀ ਏ, ਤੇ ਨਾਮ ਨਿਹਾਦ ਮਾਦਾ ਇਹਦੇ ਜੌਹਰ ਫਾਨੀ ਸਿਆਣ ਨਾਲ ਬਹੁਤ ਮੁਸ਼ਾਬਤ ਰੱਖਦਾ ਏ, ਓਨੀ ਹੀ ਕਮਜ਼ੋਰ ਗਲਤੀ ਇੱਕ ਅਕੀਦੇ ਦੇ ਤੌਰ ਤੇ ਸਾਹਮਣੇ ਆਉਂਦੀ ਏ। ਉਸ ਹੱਦ ਦੇ ਬਗੈਰ ਜਿੱਥੇ ਇਲਾਹੀ ਮੁਹੱਬਤ ਦੇ ਪਾਰੋਂ ਬਰਬਾਦ ਹੁੰਦਿਆਂ ਹੋਏ ਇੱਕ ਝੂਠਾ ਅਕੀਦਾ ਇੱਕ ਫਰੇਬ ਨਜ਼ਰੀ ਹੋਣਾ ਤਰਕ ਕਰਦਿਆਂ ਹੋਏ ਜਿੰਨਾ ਸੱਚਾਈ ਦੇ ਨੇੜੇ ਹੁੰਦਾ ਜਾਂਦਾ ਏ, ਓਨਾ ਹੀ ਇਹ ਬਰਬਾਦੀ ਲਈ ਪੱਕਾ ਹੁੰਦਾ ਜਾਂਦਾ ਏ। ਜਿੰਨਾ ਬਹੁਤਾ ਅਕੀਦਾ ਮਾਦੀ ਹੋਵੇਗਾ, ਓਨੀ ਹੀ ਵਾਜ਼ਿਆ ਇਹਦੀ ਗਲਤੀ ਹੋਵੇਗੀ। ਜਦੋਂ ਤੀਕਰ ਵੀ ਇਲਾਹੀ ਰੂਹ ਆਪਣੀ ਸਲਤਨਤ ਵਿੱਚ ਆਲਾ ਤਰੀਨ ਸਾਰੇ ਮਾਦੇ ਉੱਤੇ ਗਾਲਬ ਨਹੀਂ ਹੁੰਦੀ, ਤੇ ਇਨਸਾਨੀ ਰੂਹ ਦੀ ਸ਼ਬੀਹ ਆਪਣੀ ਅਸਲੀ ਹਸਤੀ ਵਿੱਚ ਨਹੀਂ ਪਾਈ ਜਾਂਦੀ। ਵਸੀਹ ਹਕੀਕਤਾਂ ਆਪਣੇ ਆਪ ਦੇ ਖਿਲਾਫ ਵੱਡੀਆਂ ਗਲਤੀਆਂ ਤਰਤੀਬ ਦਿੰਦੀਆਂ ਨੇ, ਕਿਉਂ ਜੇ ਉਹ ਖੁਫੀਆ ਤੌਰ ਤੇ ਗਲਤੀ ਨੂੰ ਲਿਆਉਂਦੀਆਂ ਨੇ। ਸੱਚ ਬੋਲਣ ਲਈ ਹਿੰਮਤ ਦੀ ਲੋੜ ਹੁੰਦੀ ਏ, ਕਿਉਂ ਜੇ ਸੱਚਾਈ ਜਿੰਨੀ ਬਹੁਤੀ ਆਪਣੀ ਆਵਾਜ਼ ਉੱਚੀ ਕਰਦੀ ਏ, ਗਲਤੀ ਦੀ ਚੀਖ ਓਨੀ ਹੀ ਉੱਚੀ ਹੋਵੇਗੀ, ਜਦ ਤੀਕਰ ਵੀ ਫਰਾਮੋਸ਼ੀ ਵਿੱਚ ਇਹਦੀ ਗੈਰ ਵਾਜ਼ਿਆ ਆਵਾਜ਼ ਨੂੰ ਹਮੇਸ਼ਾ ਲਈ ਖਾਮੋਸ਼ ਨਾ ਕਰ ਦਿੱਤਾ ਜਾਵੇ। ਸਾਡੇ ਲਈ ਹਯਾਤੀ ਵਿੱਚ ਜਿੱਦਤ ਆਉਂਦੀ ਮਹਿਸੂਸ ਕਰਦਿਆਂ ਹੋਏ ਤੇ ਕਿਸੇ ਫਾਨੀ ਜਾਂ ਮਾਦੀ ਤਾਕਤ ਨੂੰ ਬਰਬਾਦੀ ਲਿਆਉਣ ਦੇ ਕਾਬਲ ਨਾ ਸਮਝਦਿਆਂ ਹੋਏ, ਆਓ ਰੂਹ ਦੀ ਤਾਕਤ ਨੂੰ ਮਹਿਸੂਸ ਕਰੀਏ, ਤੇ ਆਓ ਅਸੀਂ ਖੁਸ਼ ਹੋਈਏ ਭਈ ਅਸੀਂ ਹੋਣ ਵਾਲੀਆਂ ਕੂਵਤਾਂ ਦੇ ਹੇਠਾਂ ਹਾਂ।
ਹਸਤੀ ਦੀ ਅਸਲ ਸਾਇੰਸ ਇੰਜ ਦੀ ਏ, ਹਯਾਤੀ ਜਾਂ ਰੱਬ ਦੇ ਬਾਰੇ ਕੋਈ ਹੋਰ ਨਜ਼ਰੀਆ ਫਰੇਬ ਦੇਣ ਵਾਲਾ ਤੇ ਦੇਵਮਾਲਾਈ ਏ। ਸੱਚੀ ਰੂਹਾਨੀਅਤ ਦੇ ਪੁਰਸਕੂਨ ਮਜ਼ਬੂਤ ਅਦਾਰੇ, ਜਿਨ੍ਹਾਂ ਦੇ ਇਜ਼ਹਾਰ ਸਿਹਤ, ਪਾਕੀਜ਼ਗੀ ਤੇ ਆਪਣੇ ਆਪ ਦੀ ਕੁਰਬਾਨੀ ਨੇ, ਇਹਨਾਂ ਨੂੰ ਉਸ ਵੇਲੇ ਤੀਕਰ ਇਨਸਾਨੀ ਤਜਰਬੇ ਨੂੰ ਗਹਿਰਾ ਕਰਨਾ ਚਾਹੀਦਾ ਏ ਜਦੋਂ ਤੀਕਰ ਮਾਦੀ ਵਜੂਦੀਅਤ ਦੇ ਅਕੀਦੇ ਵਾਜ਼ਿਆ ਮੁਸਲਤ ਹੁੰਦਿਆਂ ਵਿਖਾਲੀ ਨਹੀਂ ਦਿੰਦੇ ਤੇ ਪਾਪ, ਬਿਮਾਰੀ ਤੇ ਮੌਤ ਰੂਹਾਨੀ ਅਲੂਹੀਅਤ ਦੇ ਸਾਇੰਸੀ ਇਜ਼ਹਾਰ ਤੇ ਰੱਬ ਦੇ ਰੂਹਾਨੀ ਕਾਮਲ ਇਨਸਾਨ ਨੂੰ ਥਾਂ ਨਹੀਂ ਦਿੰਦੇ। ਰੂਹ ਦੀ ਕੂਵਤ ਵਿੱਚ ਜਾਗੋ ਤੇ ਉਹ ਸਭ ਕੁਝ ਜਿਹੜਾ ਚੰਗਿਆਈ ਵਰਗਾ ਨਹੀਂ, ਉਹਨੂੰ ਰੱਦ ਕਰ ਦਿਓ। ਰੱਬ ਨੇ ਇਨਸਾਨ ਨੂੰ ਐਸ ਕਾਬਲ ਬਣਾਇਆ ਏ ਤੇ ਕੋਈ ਵੀ ਸ਼ੈ ਐਸ ਕਾਬਲ ਤੇ ਤਾਕਤ ਨੂੰ ਵਿਗਾੜ ਨਹੀਂ ਸਕਦੀ ਜਿਹੜੀ ਇਲਾਹੀ ਤੌਰ ਤੇ ਇਨਸਾਨ ਨੂੰ ਦਿੱਤੀ ਗਈ ਏ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।